ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਗੱਲ ਜਿਹੜੀ ਉਹ ਸ਼ੁਰੂ ਕਰਾਂਗੇ ਕਿਸਾਨਾਂ ਦੇ ਉੱਤੇ ਹੋਏ ਤਸ਼ੱਦਦ ਦੀ, ਜਿਹਨੇ ਇੱਕ ਵਾਰੀ ਫੇਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਖਦਸ਼ੇ ਖੜੇ ਕਰ ਦਿੱਤੇ ਨੇ। ਇੱਕ ਪਾਸੇ ਜਿਸ ਦਿਨ ਪ੍ਰਧਾਨ ਮੰਤਰੀ ਜਲ੍ਹਿਆਂਵਾਲੇ ਬਾਗ ਦੇ ਸੁੰਦਰੀਕਰਨ ਦਾ ਉਦਘਾਟਨ ਕਰ ਰਹੇ ਸੀ, ਉਸੇ ਦਿਨ ਹਰਿਆਣੇ ਦੇ ਵਿੱਚ ਹੋਏ ਇਸ ਲਾਠੀ ਚਾਰਜ ਨੇ ਉਹ ਜਲ੍ਹਿਆਂਵਾਲੇ ਬਾਗ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਿੱਥੇ ਜਨਰਲ ਓ ਡਵਾਇਰ ਜਿਹੜਾ ਸੀਗਾ ਉਹ ਹੁਕਮ ਦਿੰਦਾ ਸੀ ਕਿ ਜਾਓ ਅਤੇ ਗੋਲੀਆਂ ਮਾਰ ਕੇ ਕਿਸੇ ਨੂੰ ਬਖਸ਼ੋ ਨਾ ਜਿਹੜੇ ਉੱਥੇ ਲੋਕ ਮੁਜ਼ਾਹਰਾ ਕਰਨ ਆਏ ਨੇ। ਉਸੇ ਤਰੀਕੇ ਦੇ ਨਾਲ ਹਰਿਆਣਾ ਦਾ SDM ਉਸੇ ਹੀ ਅੰਦਾਜ਼ ਦੇ ਵਿੱਚ ਇਹ ਕਹਿ ਰਿਹਾ ਸੀ ਕਿ ਜਾਓ ਅਤੇ ਸਿਰ ਤੋੜ ਦਿਓ, ਲੱਤਾਂ ਤੋੜ ਦਿਓ। ਅਤੇ ਪੁਲਿਸ ਵਾਲਿਆਂ ਨੇ ਜਿਵੇਂ ਜਨਰਲ ਓਡਵਾਇਰ ਦੇ ਹੁਕਮ ਮੰਨੇ ਸੀ, ਅਡਵਾਇਰ ਦੀ ਅਗਵਾਈ ਦੇ ਵਿੱਚ ਗਏ ਸੀ, ਅਤੇ ਪੁਲਿਸ ਵਾਲੇ ਇਸੇ ਤਰੀਕੇ ਦੇ ਨਾਲ ਡਾਂਗਾ ਲੈ ਕੇ ਉੱਥੇ ਗਏ ਔਰ ਜਿਸ ਤਰੀਕੇ ਦੀ ਬੇਰਹਿਮੀ ਦੇ ਨਾਲ ਲੋਕਾਂ ਨੂੰ ਕੁੱਟਿਆ ਉਹਦੀ ਮਿਸਾਲ ਬੜੀ ਘੱਟ ਮਿਲਦੀ ਹੈ। ਲਹੂ ਲੁਹਾਨ ਹੋਏ ਕਿਸਾਨਾਂ ਦੇ ਜਿਹੜੇ ਚਿਹਰੇ ਆ ਵੇਖ ਕਿਉਂ ਲੱਗਦਾ ਹੈ ਕਿ ਹਕੂਮਤਾਂ ਦੇ ਲਹੂ ਚਿੱਟੇ ਹੋ ਗਏ ਆ। ਸਿਰ ਤੋਂ ਪੈਰਾਂ ਤੱਕ ਖੂਨ ਦੇ ਨਾਲ ਲਿਬੜਿਆ ਤਾਊ ਮਹਿੰਦਰ ਦੀ ਦਗਦੀ ਅੱਖ ਇਹ ਕਹਿੰਦੀ ਹੈ ਕਿ ਹੜ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆ ਹਰ ਛੱਲ ਜਿਹੜੀ ਉਹ ਨਹੀਂ ਰੁਕਦੀ। ਉੱਥੇ ਨੌਜਵਾਨਾਂ ਨੇ ਆਪਣੇ ਬਜ਼ੁਰਗਾਂ ਦੇ ਉੱਪਰ ਪੈ ਪੈ ਕੇ ਬਚਾਇਆ ਕਿ ਉਹ ਕਿਸੇ ਤਰੀਕੇ ਦੇ ਨਾਲ ਡਾਂਗ ਉਹਨਾਂ ਤੱਕ ਨਾ ਪਹੁੰਚੇ। ਡਾਂਗਾਂ ਉਹਨਾਂ ਤੱਕ ਵੀ ਪਹੁੰਚੀਆਂ। ਡਾਂਗਾਂ ਨੇ ਨੌਜਵਾਨ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਝੰਬ ਸੁੱਟੇ। ਹਾਲਾਤ ਇਹ ਸੀ ਕਿ ਪਾਣੀ ਲਿਆ ਕੇ ਪੁਲਿਸ ਟੋਲ ਪਲਾਜ਼ੇ ਦੇ ਉੱਤੇ ਖੂਨ ਨੂੰ ਸਾਫ਼ ਕਰ ਰਹੀ ਸੀ ਤਾਂ ਕਿ ਕੋਈ ਸਬੂਤ ਨਾ ਰਹਿਣ। ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਕਦੇ ਸਬੂਤ ਨਹੀਂ ਮਿਟਦੇ। ਖੂਨ ਸਾਫ਼ ਕਰਕੇ ਸਬੂਤ ਮਿਟਾਏ ਜਾ ਸਕਦੇ ਹੁੰਦੇ ਅਤੇ ਅੱਜ ਸਾਡੇ ਕੋਲ ਜਲ੍ਹਿਆਂਵਾਲਾ ਬਾਗ ਮੌਜੂਦ ਨਾ ਹੁੰਦਾ। ਖੂਨ ਦੇ ਸਬੂਤ ਧੋ ਕੇ ਕਦੇ ਨਹੀਂ ਮਿਟਾਏ ਜਾ ਸਕਦੇ। ਇਹ ਗੱਲ ਹੁੰਦੀ ਤੇ ਬ੍ਰਿਟਿਸ਼ ਸਾਮਰਾਜ ਦੇ ਉੱਤੇ ਲੱਗਦੇ ਤਸ਼ੱਦਦ ਦੇ ਦੋਸ਼ ਅੱਜ ਸਾਡੇ ਸਾਹਮਣੇ ਨਾ ਹੁੰਦੇ, ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ। ਥਾਂ ਥਾਂ ਦੇ ਉੱਤੇ ਇਹਨੂੰ ਲੈ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ। ਪੰਜਾਬ ਭਰ ਦੇ ਵਿੱਚ 2 ਘੰਟਿਆਂ ਦੇ ਵਾਸਤੇ ਸੜਕਾਂ ਜਾਮ ਕੀਤੀਆਂ ਗਈਆਂ। ਸਮੁੱਚਾ ਪੰਜਾਬ ਵੀ ਬੰਦ ਹੋ ਕੇ ਰਹਿ ਗਿਆ। ਹਰਿਆਣਾ ਤਾਂ 5 ਵਜੇ ਤੱਕ ਜਿਹੜਾ ਉਹ ਬੰਦ ਸੀਗਾ। ਕਿਸੇ ਪਾਸੇ ਤੋਂ ਲੰਘਣ ਜੋਗੀ ਥਾਂ ਨਹੀਂ ਰਹੀ। ਰੋਹ ਦੇ ਵਿੱਚ ਭਰੇ ਲੋਕਾਂ ਨੇ ਆਪੂ ਸੜਕਾਂ ਦੇ ਉੱਤੇ ਬਾਹਰ ਨਿਕਲ ਕੇ ਸੜਕਾਂ ਰੋਸ ਦੇ ਵਜੋਂ ਜਾਮ ਕੀਤੀਆਂ। ਸੰਯੁਕਤ ਕਿਸਾਨ ਮੋਰਚੇ ਨੇ ਕਰਨਾਲ ਦੇ ਵਿੱਚ ਕਿਸਾਨਾਂ 'ਤੇ ਹੋਏ ਇਸ ਤਸ਼ੱਦਦ ਦੇ ਖਿਲਾਫ ਨੂੰਹ ਦੇ ਵਿੱਚ ਕਿਸਾਨ ਮਹਾਪੰਚਾਇਤ ਕੀਤੀ। ਇਹਦੇ 'ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ, ਯੋਗਿੰਦਰ ਯਾਦਵ, ਦਰਸ਼ਨਪਾਲ, ਜੋਗਿੰਦਰ ਸਿੰਘ ਉਗਰਾਹਾਂ ਸਣੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਪਹੁੰਚੇ, ਜਿਨ੍ਹਾਂ ਨੇ ਲਾਠੀਚਾਰਜ ਤੇ IAS ਅਧਿਕਾਰੀ ਦੇ ਵੱਲੋਂ ਕਿਸਾਨਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਸਖਤ ਨਿੰਦਾ ਕੀਤੀ। ਔਰ ਅੱਜ ਜਿਹੜੀ ਵੱਡੀ ਮੀਟਿੰਗ ਹੈ ਉਹ ਕਿਸਾਨਾਂ ਦੇ ਵੱਲੋਂ ਉਸੇ ਹੀ ਜਗ੍ਹਾ ਦੇ ਉੱਤੇ ਕੀਤੀ ਜਾਊਗੀ ਜਿੱਥੇ ਇਹ ਤਸ਼ੱਦਦ ਕੀਤਾ ਗਿਆ। ਹੈਰਾਨੀ ਵਾਲੀ ਗੱਲ ਇਹ ਆ ਕਿ ਕੁਰਸੀ ਨਾਲ ਚਿੰਬੜੇ ਦੁਸ਼ਯੰਤ ਚੌਟਾਲਾ, ਜਿਹਦੀਆਂ ਫੌੜੀਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਟਿਕੀ ਹੈ, ਉਹ ਉਸ ਪਰਿਵਾਰ ਦੇ ਵਿੱਚੋਂ ਆਉਂਦਾ ਹੈ ਜਿਹੜਾ ਅੱਜ ਵੀ ਇਹ ਦਾਅਵਾ ਕਰਦਾ ਹੈ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਹਮਾਇਤੀ ਹਾਂ। ਚੌਧਰੀ ਦੇਵੀ ਲਾਲ ਦਾ ਪੜਪੋਤਰਾ ਆਪਣੀ ਕੁਰਸੀ ਦੇ ਨਾਲ ਉਸੇ ਤਰੀਕੇ ਦੇ ਨਾਲ ਜੁੜਿਆ ਬੈਠਾ ਔਰ ਉਹ ਅਜੇ ਵੀ ਇਹ ਕਹੀ ਜਾਂਦਾ ਹੈ ਕਿ ਕਿਸਾਨਾਂ ਦੇ ਨਾਲ ਸਮਝੌਤਾ ਛੇਤੀ ਜਿਹੜਾ ਉਹ ਹੋ ਸਕਦਾ। ਹਾਲਾਂਕਿ ਉਹਨੂੰ ਨਿੰਦਿਆ ਤਾਂ ਕਰਨੀ ਪੈ ਗਈ IAS ਅਫਸਰ ਦੀ, ਔਰ IAS ਅਫਸਰ ਦੀ ਨਿੰਦਿਆ ਸਿਰਫ ਦੁਸ਼ਯੰਤ ਚੌਟਾਲਾ ਨੇ ਨਹੀਂ ਕੀਤੀ, ਬਲਕਿ IAS ਅਫਸਰ ਇਸ ਵੇਲੇ ਕਿਸਾਨਾਂ ਦੇ ਗੁੱਸੇ ਦੇ ਉੱਤੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕਿਹਾ ਜਾ ਸਕਦਾ ਹੈ। ਇਹ ਜਿਹੜਾ ਮਾਮਲਾ ਡਾਂਗਾਂ ਵਾਲਾ, ਇਹ ਕਿੱਥੋਂ ਜਾ ਕੇ ਕਿੱਥੇ ਮੁੱਕੂਗਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਜਿਵੇਂ ਜਦੋਂ 26 ਜਨਵਰੀ ਨੂੰ ਇੱਕ ਵਾਰੀ
ਕਿਸਾਨ ਅੰਦੋਲਨ ਲਗਭਗ ਡੋਲ ਗਿਆ ਸੀ ਤੇ ਉਸ ਤੋਂ ਬਾਅਦ ਰਕੇਸ਼ ਟਕੈਤ ਹੋਰਾਂ ਦੇ ਅਥਰੂਆਂ ਨੇ ਉਸ ਅੰਦੋਲਨ ਨੂੰ ਮੋੜ ਲਿਆਂਦਾ ਸੀ ਘਰਾਂ ਤੋਂ ਜਾ ਕੇ। ਉਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਹੋਇਆ ਇਹ ਤਸ਼ੱਦਦ ਹਰ ਵਿਅਕਤੀ ਦੇ ਅੰਦਰ ਰੋਹ ਭਰ ਗਿਆ ਕਿ ਇੱਥੋਂ ਤੱਕ ਵੀ ਜ਼ੁਲਮ ਹੋ ਸਕਦਾ, ਕਿਉਂਕਿ ਅਜਿਹੀਆਂ ਕਿਆਸ ਰਾਈਆਂ ਦੇਰ ਪਹਿਲਾਂ ਜ਼ਰੂਰ ਲਾਈਆਂ ਜਾ ਰਹੀਆਂ ਸੀ ਕਿ ਕਿਸਾਨਾਂ ਨੂੰ ਇਉਂ ਹੀ ਘੇਰ ਕੇ ਕੁੱਟਿਆ ਜਾਊਗਾ। ਪਰ ਇਹਨਾਂ ਦਿਨਾਂ ਦੇ ਵਿੱਚ ਇਹ ਸਮਝਿਆ ਜਾਂਦਾ ਸੀਗਾ ਕਿ ਨਹੀਂ, ਸਿਆਸੀ ਤੌਰ ਦੇ ਉੱਤੇ ਅਜਿਹੀ ਗਲਤੀ ਸਰਕਾਰ ਨਹੀਂ ਕਰੂਗੀ। ਪਰ ਸਰਕਾਰ ਨੇ ਮਨੋਹਰ ਲਾਲ ਖੱਟੜ ਦੇ ਰਾਹੀਂ ਇਹ ਗਲਤੀ ਨਹੀਂ ਬਲਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਾਲਾ ਦਿਨ ਜਿਹੜਾ ਉਹ ਲਿਖ ਦਿੱਤਾ, ਜਿਹੜਾ ਕਿ ਜਦੋਂ ਜਦੋਂ ਅੰਦੋਲਨਾਂ ਦੀ ਗੱਲ ਹੋਊਗੀ ਉਦੋਂ ਇਹਦਾ ਜ਼ਿਕਰ ਵੱਡੇ ਪੱਧਰ ਦੇ ਉੱਤੇ ਚੱਲਦਾ ਰਹੂਗਾ। DGCA ਨੇ ਇਹ ਗੱਲ ਕਹੀ ਆ ਕਿ ਮਹਾਮਾਰੀ ਦੇ ਮੱਦੇਨਜ਼ਰ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਰੋਕ 30 ਸਤੰਬਰ ਤੱਕ ਜਾਰੀ ਰਹੂਗੀ। ਹਾਲਾਂਕਿ ਸਥਿਤੀ ਦੀ ਗੰਭੀਰਤਾ ਵੇਖ ਕੇ ਕੁਝ ਚੋਣਵੇਂ ਰੂਟਾਂ ਦੇ ਉੱਤੇ ਫਲਾਈਟਸ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਭਾਰਤ ਦੇ ਵਿੱਚ ਇਹ ਜਿਹੜੀਆਂ ਉਡਾਣਾਂ ਨੇ ਪਿਛਲੇ ਸਾਲ 23 ਮਾਰਚ ਤੋਂ ਇਹਦੇ ਉੱਤੇ ਰੋਕ ਲੱਗੀ ਹੋਈ ਆ, ਪਰ ਜਿਹੜਾ ਵੰਦੇ ਭਾਰਤ ਮਿਸ਼ਨ ਹੈ ਇਹਦੇ ਤਹਿਤ ਜਿਹੜੀਆਂ ਸਪੈਸ਼ਲ ਫਲਾਈਟਸ ਨੇ ਉਹ ਚੱਲ ਰਹੀਆਂ ਨੇ। ਭਾਰਤ ਨੇ ਇਹਨਾਂ ਫਲਾਈਟਸ ਦੇ ਵਾਸਤੇ 28 ਮੁਲਕਾਂ ਦੇ ਨਾਲ ਵਿਸ਼ੇਸ਼ ਸਮਝੌਤੇ ਕੀਤੇ ਨੇ, ਜਿਹਨੂੰ ਬਬਲ ਐਗਰੀਮੈਂਟ ਕਿਹਾ ਜਾਂਦਾ, ਔਰ ਮਈ 2020 ਤੋਂ ਇਹ ਫਲਾਈਟਸ ਚਲਾਈਆਂ ਜਾ ਰਹੀਆਂ ਨੇ। ਮਹਿੰਗੀਆਂ ਫਲਾਈਟਸ ਦਾ ਚਰਚਾ ਅਕਸਰ ਹੁੰਦਾ ਰਹਿੰਦਾ ਹੈ ਕਿ ਇਹ ਜਿਹੜੀਆਂ ਏਅਰਲਾਈਨ ਕੰਪਨੀਆਂ ਨੇ ਉਹ ਲੋਕਾਂ ਦੀ ਚੰਮ ਲਾ ਰਹੀਆਂ ਨੇ। ਜਦੋਂ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਹੁਣ ਹਰ ਚੀਜ਼ ਕਾਬੂ ਦੇ ਹੇਠ ਹੈ ਤੇ ਇਹ ਵੱਖ-ਵੱਖ ਮੁਲਕ ਚਾਹੇ ਭਾਰਤ ਹੈ, ਕੈਨੇਡਾ ਆ, ਇਹ ਫਲਾਈਟਸ ਕਿਉਂ ਨਹੀਂ ਖੋਲ੍ਹ ਰਹੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਕਿਉਂਕਿ ਇਹ ਕੰਪਨੀਆਂ ਜਿੰਨੇ ਪੈਸੇ ਉਗਰਾ ਰਹੀਆਂ ਨੇ, ਕਿਤੇ ਨਾ ਕਿਤੇ ਕਾਰਪੋਰੇਟ ਅਦਾਰਿਆਂ ਤੋਂ ਕੋਈ ਨਾ ਕੋਈ ਹਿੱਸਾ ਪੱਤੀ ਹੈ, ਜਿਹਦੇ ਕਰਕੇ ਲੋਕਾਂ ਨੂੰ ਏਡੀਆਂ ਮਹਿੰਗੀਆਂ ਫਲਾਈਟਸ ਲੈਣੀਆਂ ਪੈ ਰਹੀਆਂ ਨੇ। ਹੁਣ ਤੱਕ ਹਰ ਜਗ੍ਹਾ ਦੇ ਉੱਤੇ ਇੱਕ ਰੈਲੀ ਕਰਕੇ ਉੱਥੇ ਟਿਕਟ ਅਨਾਊਂਸ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਜਦੋਂ ਟਿਕਟਾਂ ਅਨਾਊਂਸ ਕੀਤੀਆਂ, ਜਿਹੜੀਆਂ ਅਕਾਲੀ ਦਲ ਦੀਆਂ ਪ੍ਰਕਾਸ਼ ਸਿੰਘ ਭੱਟੀ ਨੂੰ ਬਠਿੰਡਾ ਦਿਹਾਤੀ ਤੋਂ, ਭੁੱਚੋ ਤੋਂ ਦਰਸ਼ਨ ਸਿੰਘ ਕੋਟਫੱਤਾ ਨੂੰ ਐਲਾਨਿਆ ਤੇ ਤੀਜੀ ਟਿਕਟ ਸਿਕੰਦਰ ਮਲੂਕੇ ਦੀ ਐਲਾਨੀ, ਜਿਹੜੀ ਕਿ ਉਹਨੂੰ ਰਾਮਪੁਰਾ ਫੂਲ ਤੋਂ ਇਹ ਟਿਕਟ ਐਲਾਨੀ ਗਈ। ਮਲੂਕੇ ਨੇ ਪਾਰਟੀ ਨੂੰ ਇਹ ਕਿਹਾ ਕਿ ਮੈਂ ਤਾਂ ਇਹ ਰਾਮਪੁਰਾ ਫੂਲ ਤੋਂ ਸੀਟ ਲੜਨੀ ਨਹੀਂ। ਇਹ ਕਿਹਾ ਜਾਂਦਾ ਕਿ ਮਲੂਕਾ ਇੱਕ ਸੌਖੀ ਜਿਹੜੀ ਸੀਟ ਆ ਉੱਥੇ ਫਿਰਦਾ ਪਿਛਲੇ ਕਈ ਮਹੀਨਿਆਂ ਤੋਂ, ਮੌੜ ਵਾਲੀ। ਉਹਨੂੰ ਇਹ ਲੱਗਦਾ ਹੈ ਕਿ ਮੌੜ ਵਾਲੀ ਸੀਟ ਜਿੱਤਣੀ ਔਖੀ ਆ ਕਿਉਂਕਿ ਰਾਮਪੁਰਾ ਫੂਲ ਦੇ ਵਿੱਚ ਉਹਦਾ ਵਿਰੋਧ ਚੱਲ ਰਿਹਾ। ਦੂਜੀ ਗੱਲ ਇਹ ਵੀ ਕਹੀ ਜਾ ਰਹੀ ਆ ਕਿ ਸਿਕੰਦਰ ਮਲੂਕਾ ਇਹ ਚਾਹੁੰਦਾ ਕਿ ਉਹਦੇ ਮੁੰਡੇ ਨੂੰ ਰਾਮਪੁਰੇ ਫੂਲ ਵਾਲੀ ਟਿਕਟ ਦੇ ਦਿੱਤੀ ਜਾਵੇ ਤੇ ਉਹਨੂੰ ਲੜਾਇਆ ਜਾਵੇ ਇੱਥੋਂ ਮੌੜ ਤੋਂ, ਭਾਵ ਕਿ ਉਹ 2 ਟਿਕਟਾਂ ਭਾਲਦਾ। 2 ਟਿਕਟਾਂ ਇੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਭਾਲਦਾ, ਔਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਆਪਣੇ ਵਾਸਤੇ ਘਨੌਰ ਤੇ ਆਪਣੇ ਮੁੰਡੇ ਦੇ ਵਾਸਤੇ ਸਨੌਰ ਦੀ ਟਿਕਟ ਮੰਗੀ ਹੋਈ ਹੈ। ਹੁਣ ਵੇਖਣਾ ਇਹ ਹੋਊਗਾ ਕਿ ਮੈਂ ਸੁਣ ਰਿਹਾ ਸੀ ਇੱਥੇ ਇੱਕ ਅਕਾਲੀ ਆਗੂ ਨੇ ਮਾਝੇ ਦੇ, ਉਹ ਬੋਲਦੇ ਨੇ, ਉਹ ਕਹਿੰਦੇ ਜੀ ਫਿਰ ਇੱਕ ਪਰਿਵਾਰ ਦੇ ਵਿੱਚ 2 ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਜੇ ਇੱਕ ਪਰਿਵਾਰ 'ਚ 2 ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਫਿਰ ਸਵਾਲ ਵੱਡਾ ਇਹ ਆ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕੀ ਇਹ ਇੱਕ ਪਰਿਵਾਰ ਆ ਜਾਂ 2 ਪਰਿਵਾਰ ਨੇ ਜਾਂ 3 ਪਰਿਵਾਰ ਨੇ? ਪਰਿਵਾਰ ਤਾਂ ਇੱਕੋ ਆ। ਇਹਦਾ ਮਤਲਬ ਆਪਣੇ ਪਰਿਵਾਰ ਦੇ ਵਿੱਚ ਤਾਂ ਜਿੰਨੀਆਂ ਮਰਜ਼ੀ ਟਿਕਟਾਂ ਦਿੱਤੀਆਂ ਜਾਣ, ਜੇ ਦੂਜਾ ਕੋਈ ਆਗੂ ਜਿਹੜਾ ਉਹ ਪਰਿਵਾਰ ਦੇ ਵਿੱਚ 2 ਟਿਕਟਾਂ ਮੰਗੇ ਤੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹ ਪਰਿਵਾਰਵਾਦ ਕਿਤੇ ਨਾ ਹੋ ਜਾਵੇ। ਪਰਿਵਾਰਵਾਦ ਨੂੰ ਭਾਵ ਕਿ ਉਹ ਕਹਿੰਦੇ ਆ ਕਿ 2 ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਦਿੱਲੀ ਦੀ ਇੱਕ ਅਦਾਲਤ ਨੇ ਇਹ ਗੱਲ ਕਹੀ ਆ ਕਿ 2020 ਦੇ ਵਿੱਚ ਉੱਤਰ ਪੂਰਬੀ ਦਿੱਲੀ ਦੇ ਵਿੱਚ ਦੰਗਿਆਂ ਦੀ ਜਾਂਚ ਦੇ ਮਿਆਰ ਬਹੁਤ ਘਟੀਆ ਤੇ ਦਿੱਲੀ ਪੁਲਿਸ ਕਮਿਸ਼ਨਰ ਦੇ ਦਖਲ ਦੀ ਲੋੜ ਆ। ਜੱਜ ਵਿਨੋਦ ਯਾਦਵ ਨੇ ਅਸ਼ਰਫ ਅਲੀ ਨਾਂ ਦੇ ਇੱਕ ਵਿਅਕਤੀ ਦੇ ਉੱਤੇ 25 ਫਰਵਰੀ 2020 ਨੂੰ ਫਿਰਕੂ ਦੰਗਿਆਂ ਦੇ ਦੌਰਾਨ ਪੁਲਿਸ ਅਧਿਕਾਰੀਆਂ ਤੇ ਕਥਿਤ ਤੌਰ ਦੇ ਉੱਤੇ ਤੇਜ਼ਾਬ, ਕੱਚ ਤੇ ਇੱਟਾਂ ਸੁੱਟਣ ਦੇ ਮਾਮਲੇ ਦੇ ਵਿੱਚ 2 ਦੋਸ਼ ਤੈਅ ਕਰਦਿਆਂ
ਇਹ ਟਿੱਪਣੀਆਂ ਕੀਤੀਆਂ। ਜੱਜ ਸਾਹਿਬ ਨੇ ਇਹ ਗੱਲ ਕਹੀ ਕਿ ਕਹਿੰਦਿਆਂ ਦੁੱਖ ਹੁੰਦਾ ਕਿ ਦੰਗਿਆਂ ਦੇ ਕਈ ਮਾਮਲਿਆਂ ਦੇ ਵਿੱਚ ਜਾਂਚ ਦਾ ਮਿਆਰ ਬੜਾ ਘਟੀਆ। ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਜਾਂਚ ਅਧਿਕਾਰੀ ਅਦਾਲਤ ਦੇ ਵਿੱਚ ਪੇਸ਼ ਹੀ ਨਹੀਂ ਹੋ ਰਹੇ। ਉਹਨਾਂ ਇਹ ਵੀ ਟਿੱਪਣੀ ਕੀਤੀ ਕਿ ਪੁਲਿਸ ਅੱਧੇ ਅਧੂਰੇ ਦੋਸ਼ ਪੱਤਰ ਦਾਇਰ ਕਰਨ ਤੋਂ ਬਾਅਦ ਜਾਂਚ ਨੂੰ ਸਿਰੇ ਲਾਉਣ ਬਾਰੇ ਘੱਟ ਹੀ ਪ੍ਰਵਾਹ ਕਰਦੀ ਹੈ, ਜਿਹਦੇ ਨਾਲ ਕਈ ਦੋਸ਼ਾਂ ਦੇ ਤਹਿਤ ਨਾਮਜ਼ਦ ਮੁਲਜ਼ਮ ਜੇਲ੍ਹ ਦੇ ਵਿੱਚ ਕਈ ਮਹੀਨੇ ਸਾਲਾਂ ਤੱਕ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਰਹਿਣਾ ਪੈਂਦਾ। ਇਹ ਬੜੀਆਂ ਅਹਿਮ ਟਿੱਪਣੀਆਂ ਨੇ। ਅਦਾਲਤ ਨੇ 28 ਅਗਸਤ ਤੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਸੀਗਾ ਕਿ ਮਾਮਲਾ ਇਹਦਾ ਜਿਉਂਦਾ ਜਾਗਦਾ ਉਦਾਹਰਣ ਹੈ ਜਿੱਥੇ ਪੀੜਤ ਆਪ ਹੀ ਪੁਲਿਸ ਕਰਮੀ ਹੈ, ਪਰ ਜਾਂਚ ਅਧਿਕਾਰੀ ਨੂੰ ਤੇਜ਼ਾਬ ਦਾ ਨਮੂਨਾ ਇਕੱਠਾ ਕਰਨ ਤੇ ਉਹਦੇ ਰਸਾਇਣਕ ਵਿਸ਼ਲੇਸ਼ਣ ਕਰਵਾਉਣ ਦੀ ਕੋਈ ਪਰਵਾਹ ਨਹੀਂ ਹੈ। ਜਾਂਚ ਅਧਿਕਾਰੀ ਨੇ ਸੱਟ ਦੀ ਕਿਸਮ ਬਾਰੇ ਵੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਸਮਝੀ। ਅਦਾਲਤ ਨੇ ਨਾਲ ਹੀ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਕਈ ਮਾਮਲਿਆਂ ਦੇ ਵਿੱਚ ਜਾਂਚ ਅਧਿਕਾਰੀ ਦੋਸ਼ਾਂ ਤੇ ਬਹਿਸ ਲਈ ਵਕੀਲਾਂ ਨੂੰ ਜਾਣਕਾਰੀ ਨਹੀਂ ਦੇ ਰਿਹਾ ਤੇ ਉਹ ਸੁਣਵਾਈ ਦੀ ਸਵੇਰ ਉਹਨਾਂ ਨੂੰ ਸਿਰਫ ਚਾਰਜ ਸ਼ੀਟ ਦੀ PDF ਮੇਲ ਦੇ ਉੱਤੇ ਭੇਜ ਰਿਹਾ। ਵਧੀਕ ਸੈਸ਼ਨ ਜੱਜ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਕਮ ਦੀ ਨਕਲ ਦਿੱਲੀ ਪੁਲਿਸ ਦੇ ਕਮਿਸ਼ਨਰ ਦੇ ਕੋਲ ਉਹਨਾਂ ਦੇ ਸੰਦਰਭ ਦੇ ਸੁਧਾਰ ਦੇ ਸਟੈਪ ਉਠਾਉਣ ਦੇ ਵਾਸਤੇ ਜ਼ਰੂਰੀ ਹੁਕਮ ਜਾਰੀ ਕਰਨ ਲਈ ਭੇਜੇ ਜਾਣ ਦੇ ਹੁਕਮ ਵੀ ਦਿੱਤੇ। ਅਦਾਲਤ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਮਾਹਿਰਾਂ ਦੀ ਸਲਾਹ ਲੈਣ ਲਈ ਆਜ਼ਾਦ ਨੇ, ਨਹੀਂ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅਨਿਆਂ ਹੋਣ ਦੀ ਸੰਭਾਵਨਾ ਹੈ। ਇਹ ਬੜੀਆਂ ਅਹਿਮ ਟਿੱਪਣੀਆਂ ਨੇ। ਇਹ ਸਭ ਨੂੰ ਪਤਾ ਹੈ ਕਿ ਇਹ ਜਿਹੜੇ ਦੰਗੇ ਕਿਹਨਾਂ ਨੇ ਭੜਕਾਏ ਸੀਗੇ, ਕਿਵੇਂ ਭੜਕਾਏ ਸੀਗੇ ਇਹ ਦੰਗੇ। ਦੇਸ਼ ਕੇ ਗਦਾਰੋਂ ਵਾਲੇ ਜਿਹੜੇ ਨਾਅਰੇ ਲਾਉਣ ਵਾਲੇ ਸੀ ਉਹ ਤਾਂ ਸਾਰੇ ਇਹਦੇ ਵਿੱਚੋਂ ਲਾਂਭੇ ਹੋ ਗਏ। ਕਿਸੇ ਦੇ ਉੱਤੇ ਕੋਈ ਕਿਸੇ ਕਿਸਮ ਦਾ ਕੇਸ ਨਹੀਂ ਚੱਲਿਆ, ਜਦੋਂ ਕਿ ਦੂਸਰੇ ਲੋਕ ਜਿਹੜੇ ਸੀ ਉਹ ਦੋਸ਼ੀ ਬਣਾ ਦਿੱਤੇ ਗਏ। ਕੇਂਦਰ ਅਤੇ ਸੂਬਾ ਸਰਕਾਰ ਤੋਂ ਨਿਰਾਸ਼ ਸਾਕਾ ਜੱਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਭਵਿੱਖ ਦੇ ਵਿੱਚ ਸਰਕਾਰੀ ਸਮਾਗਮਾਂ ਦੇ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਇਹ ਪਰਿਵਾਰ ਤਾਮਰ ਪੱਤਰ ਤੇ ਸ਼ਹੀਦ ਪਰਿਵਾਰਾਂ ਵਾਲੀਆਂ ਸਹੂਲਤਾਂ ਦੀ ਮੰਗ ਕਰ ਰਹੇ ਨੇ। ਜੱਲਿਆਂਵਾਲਾ ਬਾਗ ਫਰੀडम ਫਾਈਟਰ ਫਾਊਂਡੇਸ਼ਨ ਦੇ ਮੁਖੀ ਸੁਨੀਲ ਕਪੂਰ ਨੇ ਇਹ ਕਿਹਾ ਕਿ ਜਦੋਂ ਤੱਕ ਕੇਂਦਰ ਤੇ ਸੂਬਾ ਸਰਕਾਰ ਦੇ ਵੱਲੋਂ ਜੱਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਸੂਬਾ ਤੇ ਕੇਂਦਰ ਸਰਕਾਰ ਦੇ ਕਿਸੇ ਵੀ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਇਹ ਕਿਹਾ ਕਿ ਬੀਤੇ ਦਿਨੀ ਜਦੋਂ ਪ੍ਰਧਾਨ ਮੰਤਰੀ ਦੇ ਵੱਲੋਂ ਜੱਲਿਆਂਵਾਲਾ ਬਾਗ ਦੇ ਸੁੰਦਰੀਕਰਨ ਤੋਂ ਬਾਅਦ ਇਹਦਾ ਉਦਘਾਟਨ ਕੀਤਾ ਗਿਆ ਤਾਂ ਉਸ ਵੇਲੇ ਸ਼ਹੀਦ ਪਰਿਵਾਰਾਂ ਨੂੰ ਉਮੀਦ ਸੀਗੀ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਇਹ ਮੰਗਾਂ ਮੰਨਣ ਬਾਰੇ ਐਲਾਨ ਕਰਨਗੇ, ਪਰ ਅਜਿਹਾ ਕੁਝ ਨਹੀਂ ਹੋਇਆ, ਜਿਹਦੇ ਕਰਕੇ ਉੱਥੇ ਪਹੁੰਚੇ ਸ਼ਹੀਦ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਨਿਰਾਸ਼ ਪਰਤੇ ਨੇ। ਉਹ ਇਹ ਵੀ ਕਹਿੰਦੇ ਕਿ ਉਹ ਦੂਰ ਤੋਂ ਆਏ ਤੇ ਉਹਨਾਂ ਨੂੰ ਭੁੱਖੜ ਭਾਣੇ ਜਿਹੜਾ ਸੀ ਉਹ ਸਾਰਾ ਦਿਨ ਰਹਿਣਾ ਪਿਆ। ਉਹ ਇਹ ਵੀ ਕਹਿੰਦੇ ਆ ਕਿ ਇਹਦੇ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਨੂੰ 2 ਸਾਲ ਪਹਿਲਾਂ ਚਿੱਠੀ ਲਿਖ ਚੁੱਕੇ ਆ, ਜਿਹਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ ਸਰਟੀਫਿਕੇਟ ਤੇ ਫਰੀडम ਫਾਈਟਰ ਪਰਿਵਾਰਾਂ ਵਾਲੀਆਂ ਸਹੂਲਤਾਂ ਦੇਣ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ। ਹੁਣ ਇਹਨਾਂ ਪਰਿਵਾਰਾਂ ਨੂੰ ਕੀ ਪਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸਿਆਸਤਦਾਨ ਮਹਿਜ਼ ਸਿਆਸਤ ਦੇ ਵਾਸਤੇ ਵਰਤਦੇ ਨੇ, ਗੱਲਾਂ ਕਰ ਦੇਣੀਆਂ ਜਿਹੜੀਆਂ ਉਹ ਬਹੁਤ ਸੌਖੀਆਂ ਨੇ। ਉਹਨਾਂ ਨੂੰ ਕੀ ਪਤਾ ਕਿ ਜਿਹੜੇ ਜੱਲਿਆਂਵਾਲਾ ਬਾਗ ਦੇ ਵਿੱਚ ਤਸ਼ੱਦਦ ਸਹਿਣ ਵਾਲੇ ਲੋਕ ਕੌਣ ਸਨ ਤੇ ਉਹਨਾਂ ਦੇ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਰਹਿ ਰਹੇ ਆ। ਇਹ ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਸਿਰਫ ਇਹ ਪਤਾ ਕਿ ਉਦਘਾਟਨ ਵਰਚੁਅਲ ਕਰਨਾ ਜਾਂ ਉੱਥੇ ਪਹੁੰਚ ਕੇ ਕਰਨਾ, ਬਸ ਇੰਨਾ ਕੀ ਜਿਹੜਾ ਉਹ ਜਾਣਦੇ ਆ। ਕੈਨੇਡਾ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ ਦਾ ਇੱਕ ਵਿਅਕਤੀ ਅਰਸ਼ਦੀਪ ਉਰਫ ਅਰਸ਼ ਪਿੰਡ ਡਾਲਾ ਦੇ ਭਰਾ ਬਲਦੀਪ ਨੂੰ ਜਿਹੜਾ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਹੈ ਉੱਥੋਂ ਗ੍ਰਿਫਤਾਰ ਕੀਤਾ ਗਿਆ। ਔਰ ਇਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜਾ ਇਹ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਬਲਦੀਪ ਸਿੰਘ ਨੂੰ, ਉਹਨੇ ਕਾਰੋਬਾਰੀਆਂ ਨੂੰ ਫਰੌਤੀ ਤੇ ਧਮਕਾਉਣ ਦੇ ਤੇ ਹੱਤਿਆ ਕਰਨ ਦੇ ਸੰਬੰਧੀ ਕੈਨੇਡਾ ਦੇ ਆਧਾਰਿਤ KTF ਦਾ ਵਿਅਕਤੀ ਜਿਹੜਾ ਅਰਸ਼ਦੀਪ ਉਰਫ ਅਰਸ਼ ਨਾਮਜ਼ਦ ਹੈ, ਉਹਦੇ ਭਰਾ ਬਲਦੀਪ ਨੇ ਇੱਥੇ ਧਮਕੀਆਂ ਦਿੱਤੀਆਂ, ਪਰ ਜ਼ਮਾਨਤ ਮਿਲਣ ਤੋਂ ਬਾਅਦ ਉਹ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਉਹ ਲਗਾਤਾਰ ਅਦਾਲਤ ਦੇ ਵਿੱਚੋਂ ਗੈਰ ਹਾਜ਼ਰ ਸੀਗਾ। ਔਰ ਉਹ ਹੁਣ ਇੱਥੋਂ ਜਿਹੜਾ ਸਟੂਡੈਂਟ ਵੀਜ਼ੇ ਦੇ ਉੱਤੇ ਨਿਕਲਣ ਦੀ ਤਿਆਰੀ ਦੇ ਵਿੱਚ ਸੀਗਾ।
ਜਿਸ ਨੂੰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ। ਪੰਜਾਬ ਕਾਂਗਰਸ ਦਾ ਕਲੇਸ਼ ਅਜੇ ਵੀ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਜਿਹੜੇ ਜਨਰਲ ਸਕੱਤਰ ਨੇ ਪੰਜਾਬ ਕਾਂਗਰਸ ਦੇ ਪ੍ਰਗਟ ਸਿੰਘ, ਉਹਨਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਇਸ ਬਿਆਨ ਨੂੰ ਚੁਣੌਤੀ ਦਿੱਤੀ ਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਇਹ ਫੈਸਲਾ ਕਦੋਂ ਹੋਇਆ ਸੀਗਾ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠ ਲੜੀਆਂ ਜਾਣਗੀਆਂ। ਪ੍ਰਗਟ ਸਿੰਘ ਹੋਰਾਂ ਨੇ ਹਰੀਸ਼ ਰਾਵਤ ਨੂੰ ਸੁਲਝੇ ਹੋਏ ਸਿਆਸਤਦਾਨ ਦੱਸਦਿਆਂ ਇਹ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਬਿਆਨ ਦਾ ਪੰਜਾਬ ਦੇ ਲੋਕਾਂ ਤੇ ਮਾੜਾ ਅਸਰ ਪਿਆ ਕਿ ਆਉਂਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠ ਲੜੀਆਂ ਜਾਣਗੀਆਂ, ਕਿਉਂਕਿ 2 ਮਹੀਨੇ ਪਹਿਲਾਂ ਜਦੋਂ ਮਲਕਰਜਨ ਖੜਗੇ ਦੀ ਅਗਵਾਈ ਦੇ ਹੇਠ ਕਮੇਟੀ ਬਣੀ ਸੀ ਤਾਂ ਉਸ ਵੇਲੇ ਫੈਸਲਾ ਇਹ ਹੋਇਆ ਸੀਗਾ ਕਿ ਪੰਜਾਬ ਦੀਆਂ ਚੋਣਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਹਰੀਸ਼ ਰਾਵਤ ਹੋਰੀ ਇਹ ਫੈਸਲਾ ਨਹੀਂ ਲੈ ਸਕਦੇ ਕਿ ਚੋਣਾਂ ਕਿਹਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ। ਪ੍ਰਗਟ ਸਿੰਘ ਹੋਰਾਂ ਨੇ ਇਹ ਕਿਹਾ ਕਿ 2017 ਦੇ ਵਿੱਚ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਵੇਖ ਕੇ ਵੋਟਾਂ ਪਾਈਆਂ ਸੀ, ਪਰ 4.5 ਸਾਲ ਦੇ ਦੌਰਾਨ ਪੰਜਾਬ ਦੇ ਮੁੱਦਿਆਂ ਦਾ ਕੀ ਬਣਿਆ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੇ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਕੀਤਾ ਸੀ, ਪਰ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਪ੍ਰਾਈਵੇਟ ਕੰਪਨੀਆਂ ਦੇ ਨਾਲ ਕੀਤੇ ਸਮਝੌਤੇ ਰੱਦ ਕਰਨ ਸੰਬੰਧੀ ਮੰਤਰੀ ਮੰਡਲ ਦੇ ਵਿੱਚ ਹੋਏ ਫੈਸਲੇ ਬਾਰੇ ਵਿਧਾਇਕ ਨੇ ਇਹ ਗੱਲ ਕਹੀ ਕਿ ਸਮਝੌਤੇ ਰੱਦ ਹੋਣੇ ਚਾਹੀਦੇ ਆ, ਪਰ ਇਸ ਮਾਮਲੇ ਦੇ ਵਿੱਚ ਐਵੇਂ ਨਾ ਲੱਤਾਂ ਫਸਾ ਲਈਏ ਜਿਵੇਂ ਬੇਅਦਬੀ ਦੇ ਮਾਮਲੇ ਦੇ ਵਿੱਚ ਸਰਕਾਰ ਦੀ ਹੇਠੀ ਹੋਈ ਹੈ। ਬਿਜਲੀ ਸਮਝੌਤਿਆਂ ਦਾ ਕੰਮ ਵੀ ਹੋਰ ਪੇਚੀਦਾ ਨਾ ਕਿਤੇ ਹੋ ਜਾਵੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉਹਦੇ ਬਾਰੇ 'ਚ ਉਹਨਾਂ ਨੇ ਇਹ ਕਿਹਾ ਕਿ ਬਿਜਲੀ ਸਮਝੌਤਿਆਂ ਦੇ ਬਾਰੇ ਜਾਖੜ ਸਾਹਿਬ ਮਾਮਲਾ ਪਹਿਲਾਂ ਜਿਹੜਾ ਉਹ ਉਠਾਉਂਦੇ ਰਹੇ ਆ, ਔਰ ਉਹਨਾਂ ਨੇ ਕਿਹਾ ਕਿ ਇਹ 4.5 ਸਾਲ ਪਹਿਲਾਂ ਮਾਮਲਾ ਕਿਉਂ ਨਹੀਂ ਉਠਾਇਆ ਗਿਆ, ਜਦੋਂ ਕਿ ਜਾਖੜ ਸਾਹਿਬ ਲਗਾਤਾਰ ਇਹ ਮਾਮਲਾ ਉਠਾਉਂਦੇ ਰਹੇ ਸੀ, ਪਰ ਮੁੱਖ ਮੰਤਰੀ ਨੇ ਇਹਦੇ ਉੱਤੇ ਬਿਲਕੁਲ ਧਿਆਨ ਨਹੀਂ ਦਿੱਤਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਿ ਫਿਰ ਇਸ ਵਹਿਮ ਦੇ ਵਿੱਚ ਹੈ ਕਿ ਉਹਨੇ ਇੱਥੇ ਸਰਕਾਰ ਬਣਾ ਲੈਣੀ ਆ, ਇੱਥੇ ਉਹਦੇ ਵਰਕਰਾਂ ਦੇ ਵਿੱਚ ਲਗਾਤਾਰ ਫੈਲ ਰਹੀ ਨਿਰਾਸ਼ਾ ਜਿਹੜੀ ਆ ਉਹਨੂੰ ਕਿਸੇ ਤਣ ਪੱਤਣ ਨਾ ਲਾਉਂਦਿਆਂ ਅਰਵਿੰਦ ਕੇਜਰੀਵਾਲ ਨੇ 10 ਦਿਨ ਦੀ ਛੁੱਟੀ ਲੈ ਲਈ ਆ ਤੇ ਉਹ ਵਿਪਾਸਨਾ ਦੇ ਉੱਤੇ ਚਲੇ ਗਿਆ। ਵਿਪਾਸਨਾ ਇੱਕ ਮੌਨ ਵਰਤ ਵਾਂਗੂ ਜਿਹੜਾ ਉਹ ਹੁੰਦਾ, ਔਰ ਕੇਜਰੀਵਾਲ ਵਿਪਾਸਨਾ ਲਈ ਕਿੱਥੇ ਗਏ ਆ ਇਹਦੇ ਬਾਰੇ ਪੁਸ਼ਟੀ ਤਾਂ ਨਹੀਂ ਹੋ ਸਕੀ। ਪਹਿਲਾਂ ਕੇਜਰੀਵਾਲ ਵਿਪਾਸਨਾ ਲਈ ਬੈਂਗਲੁਰੂ ਤੇ ਮਹਾਰਾਸ਼ਟਰ ਗਏ ਸੀਗੇ। ਵਿਪਾਸਨਾ ਦੇ ਦੌਰਾਨ ਕੋਈ ਵੀ ਵਿਅਕਤੀ ਬਾਹਰੀ ਸੰਸਾਰ ਤੋਂ ਦੂਰ ਰਹਿੰਦਾ ਹੈ, ਮੋਬਾਈਲ ਫੋਨ ਤੱਕ ਵਰਤਿਆ ਨਹੀਂ ਜਾ ਸਕਦਾ। ਇਹਦੇ ਦੌਰਾਨ ਗੱਲਬਾਤ ਵੀ ਕਰਨ ਦੀ ਆਗਿਆ ਨਹੀਂ ਹੁੰਦੀ, ਮੌਨ ਵਰਤ ਜਿਹੜਾ ਉਹ ਰੱਖਿਆ ਜਾਂਦਾ। 10 ਦਿਨਾਂ ਦੀ ਸਰਕਾਰੀ ਛੁੱਟੀ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਵਾਲੰਟੀਅਰਾਂ ਦੇ ਵਿੱਚ ਫੈਲ ਰਹੀ ਜਿਹੜੀ ਨਿਰਾਸ਼ਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਊਗਾ, ਅਗਲੇ 10 ਦਿਨਾਂ ਦੇ ਦੌਰਾਨ ਇਹਦਾ ਕੋਈ ਫੈਸਲਾ ਆਉਣ ਦੀ ਉਮੀਦ ਨਹੀਂ ਗੀ। ਫਿਲਮ ਅਦਾਕਾਰ ਅਰਮਾਨ ਕੋਹਲੀ ਦੇ ਘਰ ਤੋਂ ਨਸ਼ੀਲਾ ਪਦਾਰਥ ਜਿਹੜਾ ਉਹ ਬਰਾਮਦ ਹੋਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪੁੱਛ ਪੜਤਾਲ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ। ਐਨਸੀਬੀ ਦੀ ਟੀਮ ਨੇ ਅਦਾਕਾਰ ਦੇ ਘਰ ਦੇ ਵਿੱਚ ਬੀਤੇ ਸ਼ਨਿਚਰਵਾਰ ਨੂੰ ਛਾਪਾ ਮਾਰਿਆ ਸੀ। ਉਹਨੂੰ ਪੜਤਾਲ ਦੇ ਵਾਸਤੇ ਦਫ਼ਤਰ ਬੁਲਾਇਆ ਗਿਆ। ਕੁਝ ਘੰਟਿਆਂ ਦੀ ਪੜਤਾਲ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ। ਉਹਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਔਰ ਅੱਜ ਸ਼ਾਮ ਤੱਕ ਉਹ ਹਿਰਾਸਤ ਦੇ ਵਿੱਚ ਰਹੂਗਾ। ਉਹਦਾ ਰਿਮਾਂਡ ਹਾਸਲ ਕਰਨ ਦੇ ਵਾਸਤੇ ਉਹਨੂੰ ਅਦਾਲਤ ਲਿਜਾਇਆ ਜਾਊਗਾ। ਉਹਦੇ ਘਰੋਂ ਕੋਕੀਨ ਬਰਾਮਦ ਹੋਣ ਤੋਂ ਬਾਅਦ ਉਹਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਗਿਆ। ਅਰਮਾਨ ਕੋਹਲੀ ਨੇ ਸਲਮਾਨ ਖਾਨ ਦੀ ਫਿਲਮ ਤੇ ਕਈ ਟੀਵੀ ਸ਼ੋਅ ਦੇ ਵਿੱਚ ਕੰਮ ਕੀਤਾ। ਇਹ ਸੈਂਟਰਲ ਐਂਟੀ ਡਰੱਗ ਏਜੰਸੀ ਦੇ ਵੱਲੋਂ ਟੀਵੀ ਅਦਾਕਾਰ ਗੌਰਵ ਦੀਕਸ਼ਿਤ ਦੀ ਗ੍ਰਿਫਤਾਰੀ ਦੇ ਆਧਾਰ ਦੇ ਉੱਤੇ ਇਹਦੀ ਅਰਮਾਨ ਕੋਹਲੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਨਸ਼ੇ ਕਿੰਨੇ ਕੁ ਇੱਥੇ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਉਹ ਫੈਲੇ ਹੋਏ ਆ, ਇਹਦਾ ਅੰਦਾਜ਼ਾ ਜਿਹੜਾ ਇੱਥੋਂ ਲਾਇਆ ਜਾ ਸਕਦਾ ਕਿ ਹੁਣ ਤੱਕ ਕਈ ਜਿਹੜੇ ਅਦਾਕਾਰ ਨੇ ਉਹ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਹੋਏ ਆ। ਸੁਪਰੀਮ ਕੋਰਟ ਨੇ 1 ਸਤੰਬਰ ਤੋਂ ਪ੍ਰਤੱਖ ਤੌਰ ਦੇ ਉੱਤੇ ਕੇਸਾਂ ਦੀ ਸੁਣਵਾਈ ਲਈ ਨੇਮ ਜਾਰੀ ਕੀਤੇ ਆ ਔਰ ਕੋਵਿਡ ਨਿਯਮਾਂ ਦੀ ਸਖਤ ਪਾਲਣਾ ਦੇ ਦਰਮਿਆਨ ਮੰਗਲਵਾਰ ਤੋਂ ਵੀਰਵਾਰ ਤੱਕ ਹਾਈਬ੍ਰਿਡ
ਬਦਲਾਂ ਦੀ ਵਰਤੋਂ ਕੀਤੀ ਜਾਵੇਗੀ। ਸੁਪਰੀਮ ਕੋਰਟ ਪਿਛਲੇ ਮਾਰਚ ਤੋਂ ਮਹਾਮਾਰੀ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਸੁਣਵਾਈ ਕਰ ਰਿਹਾ। ਹੁਣ ਇਹ ਜਿਹੜੇ ਆ 1 ਸਤੰਬਰ ਤੋਂ ਕੁਝ ਕੇਸਾਂ ਦੀ ਪ੍ਰਤੱਖ ਸੁਣਵਾਈ ਜਿਹੜੀ ਹੋਊਗੀ, ਭਾਵ ਕਿ ਆਮੋ ਸਾਹਮਣੇ ਇਹ ਸੁਣਵਾਈ ਹੋ ਸਕਦੀ ਹੈ। ਵਕੀਲ ਭਾਈਚਾਰਾ ਲਗਾਤਾਰ ਇਹਦੀ ਮੰਗ ਕਰਦਾ ਰਿਹਾ ਕਿ ਹੁਣ ਹਾਲਾਤ ਸੁਧਰਨ ਤੋਂ ਬਾਅਦ ਵਰਚੁਅਲ ਛੱਡ ਕੇ ਆਮੋ ਸਾਹਮਣੇ ਕੇਸਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ।